ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਜੁੜੇ ਹੋਏ ਹੋ ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500, ਨਾਲ ਹੀ ਕ੍ਰਿਸ਼ਨ ਤਨੋਤਾ ਯੂਨੀਵਰਸਿਟੀ। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਪੀਰ ਵਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਅਮਰਜੀਤ ਸਿੰਘ, ਸੁਲੱਖਣ ਸਿੰਘ, ਹਰਬੰਸ ਕੌਰ ਟੁੰਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਨਸਿਲਵੇਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਸਭ ਤੋਂ ਪਹਿਲੀ ਖਬਰ ਸਾਡੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਫਾਇਰ ਫਾਈਟਰ ਜਿਹੜਾ ਆ ਉਸ ਦੀ ਮੌਤ ਹੋ ਗਈ ਆ। ਐਲਡਰਾਡੋ ਫਾਇਰ ਨੂੰ ਇਹ ਜਿਹੜਾ ਆ ਬੁਝਾਉਣ ਲਈ ਕੰਮ ਕਰ ਰਿਹਾ ਸੀ, ਅਤੇ ਜਦੋਂ ਇਹਦੇ ਉੱਤੇ ਇੱਕ ਜਲਦੀ ਹੋਈ ਜਿਹੜੀ ਲੱਕੜ ਆ ਉਹ ਡਿੱਗ ਗਈ, ਅਤੇ ਉਹ ਤੋਂ ਬਾਅਦ ਉਹ ਕਾਫੀ ਜ਼ਿਆਦਾ ਇੰਜਰਡ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਹੈਗੀ ਆ। ਜੀ, ਇਹ ਉਹੀ ਫਾਇਰ ਆ ਜਿਹੜੀ ਇੱਕ ਜੈਂਡਰ ਰਿਵੀਲ ਪਾਰਟੀ ਤੋਂ ਬਾਅਦ ਦੇ ਵਿੱਚ ਕੁਛ ਹਫ਼ਤੇ ਪਹਿਲਾਂ ਜਿਹੜੀ ਉਹ ਸ਼ੁਰੂ ਹੋਈ ਸੀਗੀ, ਅਤੇ ਉਸਨੇ ਜਿਹੜਾ ਹਜ਼ਾਰਾਂ ਹੀ ਏਕੜ ਆਲਰੇਡੀ ਜਿਹੜੇ ਉਹ ਸਾੜ ਕੇ ਜਿਹੜੇ ਉਹ ਤਬਾਹ ਕਰ ਦਿੱਤੇ ਆ। ਪਰਿਵਾਰ ਵਾਲਿਆਂ ਦੇ ਲਈ ਤਾਂ ਕਾਫੀ ਜ਼ਿਆਦਾ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਨੇ। ਚਾਹੇ ਜੋ ਮਰਜ਼ੀ ਆ, ਮਨ ਦੇ ਉੱਤੇ ਭਾਰ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦੇ ਉੱਤੇ ਹੁਣ ਕਾਫੀ ਜ਼ਿਆਦਾ ਉਹ ਪਵੇਗਾ ਵੀ ਉਹਨਾਂ ਦੇ ਕਰਕੇ ਕੀ ਕੁਛ ਵਾਪਰ ਗਿਆ ਆ। ਸੋ ਜਿਹੜੀ ਇਹ ਐਲਡਰਾਡੋ ਫਾਇਰ ਹੈਗੀ ਆ, ਇਸ ਨੇ 21,000 ਏਕੜ ਸੜ ਕੇ ਤਬਾਹ ਕੀਤੇ ਹੈਗੇ। ਇਹਦੇ ਨਾਲ 66% ਹੁਣ ਤੱਕ ਇਹ ਕੰਟੇਨਡ ਹੋਈ ਆ। ਜੀ, ਅਗਲੀ ਗੱਲ ਕਰਦੇ ਜਾਈਏ। ਟਿਕਟੋਕ ਆਉਂਦੇ ਐਤਵਾਰ ਤੋਂ ਅਤੇ WeChat ਜਿਹੜੀ ਹੈਗੀ ਆ ਉਹ ਆਉਂਦੇ ਐਤਵਾਰ ਤੋਂ ਉਸ ਦੇ ਡਾਊਨਲੋਡ ਜਿਹੜੇ ਆ ਅਮਰੀਕਾ ਦੇ ਵਿੱਚ ਬੰਦ ਹੋਣ ਜਾ ਰਹੇ ਆ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਫੈਸਲਾ ਲਿਆ ਹੈਗਾ ਆ। ਉੱਧਰ ਟਿਕਟੋਕ ਦੀ ਜਿਹੜੀ ਡੀਲ ਆ ਉਹ ਅਜੇ ਕਿਸੇ ਤਣ ਪੱਤਣ ਜਿਹੜੀ ਉਹ ਨਹੀਂ ਲੱਗਦੀ। ਜਿਹੜੀ ਔਰੈਕਲ ਅਤੇ ਜਿਹੜੀ ਵਾਲਮਾਰਟ ਕੰਪਨੀ ਆ, ਇਹਨਾਂ ਦੇ ਦਰਮਿਆਨ ਮਿਲ ਕੇ ਜਾਂ ਵੱਖਰੇ ਤੌਰ ਦੇ ਉੱਤੇ ਚਾਹੁੰਦੇ ਨੇ ਵੀ ਟਿਕਟੋਕ ਨੂੰ ਜਿਹੜਾ ਉਹ ਓਨ ਕੀਤਾ ਜਾਵੇ, ਵੀ ਜਿਹੜਾ ਅਮਰੀਕਨ ਆਪਰੇਸ਼ਨਸ ਹੈਗੇ ਆ ਉਹ ਇਹਨਾਂ ਦੇ ਕੋਲ ਜਿਹੜੇ ਹੋ ਆ ਜਾਣ। ਪਰ ਟਿਕਟੋਕ ਦੇ ਵਿੱਚ ਜਿਹੜੀ ਡਾਟਾ ਨੂੰ ਲੈ ਕੇ ਆ ਉਹ ਅਜੇ ਵੀ ਸਮੱਸਿਆ ਜਿਹੜੀ ਉਹ ਬਣੀ ਪਈ ਆ। ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਆ ਵੀ ਜੇ ਸਾਨੂੰ ਇੰਨਾ ਵੀ ਲੱਗਦਾ ਹੈ ਵੀ ਇਹ ਡਾਟਾ ਫਿਰ ਵੀ ਚਾਈਨਾ ਦੇ ਵਿੱਚ ਜਾਊਗਾ ਅਮਰੀਕਨ ਲੋਕਾਂ ਦਾ, ਤਾਂ ਅਸੀਂ ਇਸ ਡੀਲ ਨੂੰ ਜਿਹੜਾ ਉਹ ਨਹੀਂ ਹੋਣ ਦੇਵਾਂਗੇ। ਅਤੇ ਕਹਿੰਦੇ ਵੀ ਇਸ ਟਾਈਮ ਡੀਲ ਕਰਨ ਵਾਲਿਆਂ ਦੇ ਲਈ ਕਾਫੀ ਔਖਾ ਕੰਮ ਜਿਹੜਾ ਉਹ ਸਾਹਮਣੇ ਹੈਗਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਾਂ ਰਾਸ਼ਟਰਪਤੀ ਟਰੰਪ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਜਿਹੜਾ ਉਹ ਲਿਆ ਜਾਵੇ। ਅਤੇ ਕਹਿੰਦੇ ਵੀ ਔਰੈਕਲ ਅਤੇ ਵਾਲਮਾਰਟ ਵਾਲੇ ਇਸ ਟਾਈਮ ਅੱਜ ਸ਼ਾਇਦ ਜਿਹੜਾ ਉਹ ਪਤਾ ਲੱਗਣ ਦੀ ਇਹਨਾਂ ਨੂੰ ਹੋਊਗਾ ਵੀ ਇਹ ਡੀਲ ਹੁੰਦੀ ਹੈ ਜਾਂ ਨਹੀਂ ਹੁੰਦੀ। ਪਰ ਉੱਧਰ ਕਿਉਂਕਿ ਐਤਵਾਰ ਤੋਂ ਇਹਨਾਂ ਦੇ ਨਵੇਂ ਡਾਊਨਲੋਡ ਜਿਹੜੇ ਆ ਉਹ ਬੰਦ ਕਰ ਦਿੱਤੇ ਹੈਗੇ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈ। ਹੁਣ ਇਹ ਨਹੀਂ ਪਤਾ ਵੀ ਇਹ ਬਾਕੀ ਜਿਹੜੇ ਆਲਰੇਡੀ ਡਾਊਨਲੋਡਡ ਆ ਉਹ ਚੱਲਦੀਆਂ ਰਹਿਣਗੀਆਂ ਜਾਂ ਨਹੀਂ। ਆਈ ਥਿੰਕ ਅਜੇ ਚੱਲਦੀਆਂ ਰਹਿਣਗੀਆਂ। ਸ਼ਾਇਦ ਇਹ ਡੀਲ ਕਿਸੇ ਤਣ ਪੱਤਣ ਜਿਹੜੀ ਉਹ ਲੱਗ ਜਾਵੇ, ਪਰ ਫਿਰ ਮਸਲਾ ਇਨ ਦੀ ਐਂਡ ਉਹ ਡਾਟਾ ਦੇ ਉੱਤੇ ਹੀ ਆ ਜਾਂਦਾ ਹੈ ਵੀ ਡਾਟਾ ਕਿੱਥੇ ਜਾਊਗਾ, ਕੌਣ ਜਿਹੜਾ ਉਸ ਡਾਟਾ ਨੂੰ ਜਿਹੜਾ ਉਹ ਦੇਖ ਸਕੂਗਾ। ਜੀ, ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਇਹ ਕਹਿੰਦੇ ਆ ਵੀ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਵੀ ਜਿਹੜੀ ਸਾਡੀ ਨੈਸ਼ਨਲ ਸਿਕਿਉਰਿਟੀ ਆ ਅਤੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਚਾਈਨੀਜ਼ ਕਮਿਊਨਿਸਟ ਪਾਰਟੀ ਤੋਂ ਪ੍ਰੋਟੈਕਟ ਕੀਤਾ ਜਾਵੇ। ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜਿਹੜੀ ਲੂਜ਼ਵਿਲ ਤੋਂ ਆ ਰਹੀ ਆ, ਜਿੱਥੇ ਕਿ ਉੱਥੇ ਦੀ ਕੌਂਸਲ ਨੇ ਨੋ ਕੌਨਫੀਡੈਂਸ ਵੋਟ ਪਾ ਕੇ ਜਿਹੜਾ ਮੇਅਰ ਆ ਉਸ ਨੂੰ ਕਿਹਾ ਆ ਵੀ ਇਸ ਦੀ ਛੁੱਟੀ ਕੀਤੀ ਜਾਣੀ ਚਾਹੀਦੀ ਹੈਗੀ ਆ। ਲੂਜ਼ਵਿਲ ਦੀ ਮੈਟਰੋ ਕੌਂਸਲ ਨੇ ਨੋ ਕੌਨਫੀਡੈਂਸ ਵੋਟ ਮੇਅਰ ਗ੍ਰੈਗ ਫਿਸ਼ਰ ਦੇ ਅਗੇਂਸਟ ਪਾਈ ਹੈਗੀ ਆ, ਜਿਹੜੀ ਡੈਥ ਹੋਈ ਸੀ ਬ੍ਰੈਨਨ ਟੇਲਰ ਨੂੰ ਲੈ ਕੇ। ਕਹਿੰਦੇ ਪਈ ਉਹਦਾ ਜਿਹੜਾ ਇਨਵੈਸਟੀਗੇਸ਼ਨ ਆ ਹਜੇ ਤੱਕ ਕੁਛ ਨਹੀਂ ਨਿਕਲਿਆ, ਪਲੱਸ ਉਹ ਤੋਂ ਬਾਅਦ ਜਿਹੜੇ ਰਾਇਟਸ ਹੋਏ ਸੀ ਉਹਦੇ ਲਈ ਵੀ ਉਹਨਾਂ ਨੇ ਜਿਹੜਾ ਮੇਅਰ ਆ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਹੈਗਾ। ਪ੍ਰੋਟੈਸਟ ਜਿਹੜੇ ਉਹ ਹੋਏ ਸੀਗੇ। ਅਤੇ ਇਹ ਦੱਸਦੇ ਜਾਈਏ ਵੀ ਅਜੇ ਤੱਕ ਵੀ ਉਹਨਾਂ ਨੇ ਯਾਦ ਹੋਣਾ ਜਦੋਂ ਇੱਕ ਵਾਰੀ ਔਰਬਿਟ ਦੇ ਵਿੱਚ ਪੰਜਾਬ ਵਾਲਿਆਂ ਦੀ ਖਬਰ ਨਾ ਦੱਸੀਏ
ਵੀ ਉੱਥੇ ਬੱਸ ਦੇ ਹੇਠਾਂ ਲੜਕੀ ਆ ਗਈ ਸੀ, ਲੋਕਾਂ ਨੇ ਬੜੇ ਪ੍ਰੋਟੈਸਟ ਕੀਤੇ ਸੀ, ਬੜਾ ਕੁਝ ਹੋਇਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਅੰਦਰੂਨੀ ਜਿਹੜਾ ਸਮਝੌਤਾ ਜਿਹੜਾ ਉਹ ਕਰ ਲਿਆ ਸੀਗਾ। ਪਰ ਅਜੇ ਵੀ ਲੋਕ ਇੱਥੇ ਜਿਹੜਾ ਪ੍ਰੋਟੈਸਟ ਆ ਉਹ ਕਰ ਰਹੇ ਆ ਵੀ ਕੀ ਗੱਲ ਆ, ਪੁਲਿਸ ਵਾਲਿਆਂ ਦਾ ਅਜੇ ਤੱਕ ਨਾਮ ਜਿਹੜਾ ਆ ਉਹ ਨਹੀਂ ਦੱਸਿਆ ਜਾ ਰਿਹਾ, ਉਹਨਾਂ ਉੱਤੇ ਕਿਸੇ ਤਰੀਕੇ ਦੀ ਕੋਈ ਕਾਰਵਾਈ ਨਹੀਂ ਹੋਈ। ਉੱਧਰ ਦੂਜੇ ਪਾਸੇ $12 ਮਿਲੀਅਨ ਦੀ ਜਿਹੜੀ ਆ ਉਹ ਸੈਟਲਮੈਂਟ ਉਸ ਪਰਿਵਾਰ ਦੇ ਨਾਲ ਸਿਟੀ ਨੇ ਜਿਹੜੀ ਉਹ ਕਰ ਲਈ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆਈਡਾਹੋ ਤੋਂ ਆ ਰਹੀ ਆ। ਆਈਡਾਹੋ ਸਟੇਟ ਦੇ ਵਿੱਚ ਇੱਕ ਪੈਸਟਰ ਸੀਗਾ ਜਿਸ ਨੇ ਇਹ ਕਿਹਾ ਸੀ ਵੀ ਜਿਹੜਾ ਮਾਸਕ ਆ ਉਸ ਦੀ ਕੋਈ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਹੁਣ ਕਹਿੰਦੇ ਵੀ ਉਹੀ ਜਿਹੜਾ ਪੈਸਟਰ ਆ ਉਹ ਹੁਣ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਕਰੋਨਾ ਵਾਇਰਸ ਦੇ ਨਾਲ। ਪੈਸਟਰ ਪੌਲ ਵੈਨ ਨੋਏ ਕੈਂਡਲਲਾਈਟ ਕ੍ਰਿਸਚੀਅਨ ਫੈਲੋਸ਼ਿਪ ਚਰਚ ਦਾ ਇਹ ਪਾਦਰੀ ਸੀ, ਜਿਸ ਨੇ ਆਪਣਾ ਜਿਹੜਾ ਮਾਸ ਨੂੰ ਜਦੋਂ ਉਹ ਐਡਰੈਸ ਕਰਦੇ ਆ ਤੇ ਉਹਦੇ 'ਚ ਕਿਹਾ ਸੀ ਵੀ ਮਾਸਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸੋ ਹੁਣ ਖੁਦ ਉਹ ਕਰੋਨਾ ਵਾਇਰਸ ਦੇ ਨਾਲ ਪੀੜਤ ਹੈ ਤੇ ਹਸਪਤਾਲ 'ਚ ਐਡਮਿਟ ਹੈਗਾ। ਜੀ, ਪੰਜਾਬੀ ਕਮਿਊਨਿਟੀ ਦੇ ਉੱਤੇ ਵੀ ਕਰੋਨਾ ਵਾਇਰਸ ਦਾ ਅਸਰ ਜਿਹੜਾ ਉਹ ਹੈਗਾ ਆ। ਬੀਤੇ ਦਿਨੀ ਮੰਟੀਕਾ ਤੋਂ ਖਬਰ ਆ ਰਹੀ ਸੀ, ਬਹੁਤ ਹੀ ਇੱਕ ਨੌਜਵਾਨ ਜਿਹੜਾ ਮੁੰਡਾ ਆ ਉਹ ਵੀ ਕਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਉਸ ਦਾ ਜਿਹੜਾ ਦੇਹਾਂਤ ਆ ਉਹ ਹੋ ਗਿਆ ਆ। ਸੋ ਇਹ ਧਿਆਨ ਰੱਖਣ ਦੀ ਜ਼ਰੂਰਤ ਆ, ਚਾਹੇ ਰਾਸ਼ਟਰਪਤੀ ਚਾਹੇ ਜੋ ਮਰਜ਼ੀ ਜਿਹੜੇ ਉਹ ਆਖੀ ਜਾਣ। ਆਪਾਂ ਪਤਾ ਹੀ ਆ ਵੀ ਉਹਨਾਂ ਨੇ ਕਿੰਨੀ ਵਾਰੀ ਇਸ ਚੀਜ਼ ਦੇ ਖਿਲਾਫ ਜਿਹੜਾ ਬੋਲਿਆ ਵੀ ਇਹ ਹੋਕਸ ਆ, ਇਹ ਸਾਰਾ ਕੁਛ ਆ। ਜਿਨ੍ਹਾਂ ਦੇ ਪਰਿਵਾਰਾਂ ਦੇ ਉੱਤੇ ਬੀਤਦੀ ਆ ਉਹਨਾਂ ਨੂੰ ਹੀ ਅਸਲ ਇਨ ਦੀ ਐਂਡ ਜਿਹੜਾ ਉਹ ਪਤਾ ਲੱਗਦਾ ਹੈ। ਜਿਨ੍ਹਾਂ ਦੇ ਜਿਹੜੇ ਨਜ਼ਦੀਕੀ ਆ ਉਹ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕਿੱਡੀ ਨਾਮੁਰਾਦ ਜਿਹੜੀ ਬਿਮਾਰੀ ਸਾਬਤ ਹੋ ਸਕਦੀ ਆ। ਸੋ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ ਆ। ਉੱਧਰ ਇਲੈਕਸ਼ਨ ਦੇ ਵਿੱਚ 50 ਦਿਨਾਂ ਦਾ ਤੋਂ ਵੀ ਘੱਟ ਦਾ ਸਮਾਂ ਜਿਹੜਾ ਉਹ ਰਹਿ ਗਿਆ ਹੈਗਾ ਆ। ਅਤੇ ਉੱਧਰ ਜੋ ਬਾਈਡਨ ਅਤੇ ਡੋਨਲਡ ਟਰੰਪ ਕਹਿੰਦੇ ਮਿਨਾਸੋਟਾ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ, ਜਿੱਥੇ ਅਰਲੀ ਵੋਟਿੰਗ ਜਿਹੜੀ ਆ ਉਹ ਸ਼ੁਰੂ ਹੋਣ ਜਾ ਰਹੀ ਆ। ਸੋ ਦੋਨਾਂ ਹੀ ਦੇ ਦੁਆਰਾ ਜਿਹੜੀਆਂ ਉੱਥੇ ਇਸ ਮਿਡ ਵੈਸਟਰਨ ਸਟੇਟ ਦੇ ਵਿੱਚ ਬੈਟਲ ਗਰਾਊਂਡ ਸਟੇਟ ਜਿਸ ਨੂੰ ਆਖਿਆ ਜਾ ਰਿਹਾ ਆ ਵੀ ਇੱਥੇ ਲੜਾਈ ਜਿਹੜੀ ਉਹ ਜ਼ਿਆਦਾ ਹੈਗੀ ਆ, ਵੀ ਉੱਥੇ ਉਹਨਾਂ ਨੂੰ ਜਿਹੜਾ ਉਹ ਦੇਖਣਗੇ ਵੀ ਆਪਣੇ ਵੱਲ ਵੋਟਰਾਂ ਨੂੰ ਰੁਝਾਉਣ ਦੀ ਜਿਹੜੀ ਕੋਸ਼ਿਸ਼ ਹੋਊਗੀ। ਬਾਈਡਨ ਜਿਹੜੇ ਉਹ ਯੂਨੀਅਨ ਟ੍ਰੇਨਿੰਗ ਸੈਂਟਰ ਦੇ ਵਿੱਚ ਹੋਣਗੇ ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਸ਼ਾਮ ਨੂੰ ਜਿਹੜੀ ਆਪਣੀ ਰੈਲੀ ਜਿਹੜੀ ਆ ਉਹ ਕਰਨ ਜਾ ਰਹੇ ਹੈਗੇ ਆ। ਸੋ ਇਹ ਇਸ ਤਰੀਕੇ ਦੇ ਨਾਲ ਰੱਖਿਆ ਹੈਗਾ। ਉੱਧਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਰੈਲੀਜ਼ ਆ ਉਹ ਜਿਹੜੀਆਂ ਉਹ ਕਰਨੀਆਂ ਹੈਗੀਆਂ ਆ। ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਮਿਲਣਾ ਆ, ਲੋਕਾਂ ਨੂੰ ਵੀ ਜਿਹੜਾ ਉਹ ਮਿਲਣ ਦੀ ਕੋਸ਼ਿਸ਼ ਕਰਨਗੇ। ਆਲਰੇਡੀ ਦੋਨਾਂ ਹੀ ਕੈਂਡੀਡੇਟਸ ਦੇ ਦੁਆਰਾ ਇੱਕ ਜਿਹੜੀ ਟਾਊਨ ਹਾਲ ਮੀਟਿੰਗ ਆ ਉਹ ਕੀਤੀ ਜਾ ਚੁੱਕੀ ਹੈਗੀ ਆ। ਜੀ, ਇਸੇ ਤਰ੍ਹਾਂ ਜੇ ਪੋਲ ਦੀ ਗੱਲ ਕਰਦੇ ਜਾਈਏ, ਜਿਹੜੇ ਪੋਲਸ ਆਏ ਆ ਉਹਨਾਂ ਮੁਤਾਬਕ ਜੋ ਬਾਈਡਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ 9 ਪੁਆਇੰਟਸ ਦੇ ਨਾਲ ਐਰੀਜ਼ੋਨਾ ਦੇ ਵਿੱਚ ਹਰਾ ਰਹੇ ਹੈਗੇ ਆ ਰਾਈਟ ਨਾਓ। ਜੀ ਬਿਲਕੁਲ। ਸੋ ਕਾਫੀ ਜਿਹੜੇ ਚੇਂਜਸ ਜਿਹੜੇ ਆ ਉਹ ਇੱਧਰ ਹੈਗੇ ਆ। ਉੱਧਰ ਇੱਕ ਨਵੀਂ ਜਿਹੜੀ ਵਾਸ਼ਿੰਗਟਨ ਪੋਸਟ ਦੀ ਜਿਹੜੀ ਪੋਲ ਸੀਗੀ ਉਸ ਦੇ ਵਿੱਚ ਵੀ 9% ਦਾ ਮਾਰਜਨ ਹੈਗਾ। ਬਾਈਡਨ ਜਿਹੜਾ 50% ਤੋਂ ਵੀ ਵੱਧ ਜਿਹੜੇ ਉਸ ਨੂੰ ਦਿਖਾਏ ਜਿਹੜੇ ਜਾ ਰਹੇ ਆ ਜਿਹੜੀ ਉਸ ਪੋਲ ਦੇ ਮੁਤਾਬਕ। ਉੱਧਰ ਮਿਸ਼ੀਗਨ ਦੇ ਵਿੱਚ 8 ਪੁਆਇੰਟ ਦੇ ਨਾਲ, ਵਿਸਕੌਨਸਨ ਦੇ ਵਿੱਚ 7 ਪੁਆਇੰਟ ਅਤੇ ਪੈਂਸਲਵੇਨੀਆ 'ਚ ਵੀ 7 ਪੁਆਇੰਟ ਅਤੇ ਐਰੀਜ਼ੋਨਾ 'ਚ ਉੱਦਾਂ ਹਰਜੋਤ ਸਿੰਘ ਜੀ 5 ਪੁਆਇੰਟ ਜਿਹੜੇ ਉਹ ਦੱਸੇ ਜਾਂਦੇ ਸੀ, ਪਰ ਹੋ ਸਕਦਾ ਵੀ ਰੋਜ਼ਾਨਾ ਜਿਹੜੇ ਪੋਲ ਆ ਉਹ ਅੱਜ ਕੱਲ੍ਹ ਜਿਹੜੇ ਉਹ ਚੇਂਜ ਹੁੰਦੇ ਹੈਗੇ ਨੇ। ਸੋ ਦੇਖਦੇ ਹਾਂ ਉੱਧਰ ਕੀ ਬਣਦਾ ਹੈਗਾ ਆ। ਉੱਧਰ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਪੋਰਟੋ ਰੀਕੋ ਨੂੰ $13 ਬਿਲੀਅਨ ਦੀ ਜਿਹੜੀ ਗ੍ਰਾਂਟ ਆ ਉਹ ਹੁਣ ਘੱਲੀ ਗਈ ਆ। ਇਲੈਕਸ਼ਨ ਤੋਂ ਪਹਿਲਾਂ ਸਭ ਨੂੰ ਯਾਦ ਹੋਣਾ ਆ ਵੀ ਇੱਕ ਟਾਈਮ ਦੇ ਉੱਤੇ ਜਦੋਂ ਹਰੀਕੇਨ ਮਰੀਆ ਆਇਆ ਸੀ ਅਕਤੂਬਰ 2017 ਦੇ ਵਿੱਚ, ਅਤੇ ਉਸ ਟਾਈਮ ਦੇ ਉੱਤੇ ਪੋਰਟੋ ਰੀਕੋ ਕਾਫੀ ਬੁਰੀ ਤਰ੍ਹਾਂ ਉਹ ਤਹਿਸ ਨਹਿਸ ਜਿਹੜਾ ਹੋ ਗਿਆ ਸੀਗਾ। ਅਤੇ ਉਸ ਟਾਈਮ ਦੀ ਬੜੀ ਮਸ਼ਹੂਰ ਤਸਵੀਰ ਜਦੋਂ ਰਾਸ਼ਟਰਪਤੀ ਟਰੰਪ ਪੇਪਰ ਟਾਵਲ ਜਿਹੜੇ ਆ ਲੋੜਵੰਦਾਂ ਨੂੰ ਦੂਰੋਂ ਜਿਹੜੇ ਉਹ ਸੁੱਟਦੇ ਨਜ਼ਰ ਆ ਰਹੇ ਸੀਗੇ। ਹੁਣ ਇਲੈਕਸ਼ਨ ਤੋਂ ਪਹਿਲਾਂ ਕਾਫੀ ਵੱਡੀ ਜਿਹੜੀ ਗ੍ਰਾਂਟ ਉਹਨਾਂ ਨੂੰ ਜਿਹੜੀ ਉੱਥੇ ਦਿੱਤੀ ਜਾ ਰਹੀ ਹੈਗੀ ਆ। ਸੋ ਇਹ ਵੀ ਇੱਕ ਤਰੀਕਾ ਜਿਹੜਾ ਉਹ ਹੋ ਸਕਦਾ ਵੀ ਬਿਲਕੁਲ ਇਲੈਕਸ਼ਨ ਦੇ ਨਜ਼ਦੀਕ ਜਾ ਕੇ ਹੁਣ ਉਹਨਾਂ ਨੂੰ ਗ੍ਰਾਂਟ ਜਿਹੜੀ ਉਹ ਮਿਲੀ ਹੈਗੀ ਆ। ਜੀ, ਅਗਲੀ ਖਬਰ ਜਿਹੜੀ ਆ US ਸੈਂਸਸ ਦੇ ਨਾਲ ਸੰਬੰਧਿਤ ਹੈ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ, ਤੁਸੀਂ ਸਾਡੇ ਵੱਖ-ਵੱਖ ਤਰ੍ਹਾਂ ਦੀਆਂ ਐਡਸ ਢਾਡੀ ਵਾਰਾਂ ਸੁਣ ਰਹੇ ਆ ਵੀ ਕੋਈ ਵੀ ਪੰਜਾਬੀ ਭੈਣ ਭਰਾ ਜਿਹੜਾ ਹੈ ਉਹ ਸੈਂਸਸ ਦੇ ਵਿੱਚ ਗਿਣਨ ਤੋਂ ਬਿਨਾਂ ਨਾ ਰਹਿ ਜਾਏ। ਇਸ ਵਾਰੀ ਪਹਿਲੀ ਵਾਰੀ ਮੌਕਾ ਮਿਲਿਆ ਜਿੱਥੇ ਤੁਸੀਂ ਸ਼ੋਅ ਕਰ ਸਕਦੇ ਆ ਵੀ ਤੁਸੀਂ ਸਿੱਖ ਹੈਗੇ ਆ, ਸੈਪਰੇਟ ਆਇਡੈਂਟੀ ਆ ਸਾਡੀ, ਅਤੇ ਕਿੰਨੇ ਸਿੱਖ USA ਦੇ ਵਿੱਚ ਹੈਗੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪੂਰੇ USA ਦੇ ਵਿੱਚ ਜੇ ਕਿਸੇ ਨੇ ਫਾਰਮ
ਫਾਰਮ ਨਹੀਂ ਭਰਿਆ ਸੈਂਸਸ ਦਾ, ਬੜਾ ਈਜ਼ੀ ਆ, ਉਹ ਜਾ ਕੇ ਭਰ ਸਕਦੇ। ਜੇ ਕਿਸੇ ਨੇ ਗਲਤ ਭਰ ਹੋ ਗਿਆ ਕਿਸੇ ਤੋਂ, ਉਸ ਨੇ ਅਦਰ ਏਸ਼ੀਅਨ ਜਾਂ ਅਦਰ ਏਸ਼ੀਅਨ ਇੰਡੀਅਨ ਜਾਂ ਇਸ ਤਰ੍ਹਾਂ ਦਾ ਲਿਖ ਦਿੱਤਾ ਆ, ਉਹ ਕਰੈਕਟ ਵੀ ਤੁਸੀਂ ਕਰ ਸਕਦੇ ਹੈਗੇ ਆ। ਉਹ ਬਿਲਕੁਲ ਉਹਨੂੰ ਕਰੈਕਟ ਕਰੋ। ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਦੀ ਜ਼ਰੂਰਤ ਹੋਈ, ਤੁਸੀਂ ਬਾਅਦ 'ਚ ਪੰਜਾਬੀ ਰੇਡੀਓ USA ਵੀ ਕਾਲ ਕਰ ਸਕਦੇ ਹੋ। ਅਤੇ ਇੱਕ ਜਿਹੜਾ ਜੱਜ ਆ ਉਹ ਕਹਿੰਦੇ ਵੀ ਹੋ ਸਕਦਾ ਰੂਲਿੰਗ ਦੇਣ ਜਾ ਰਿਹਾ ਵੀ ਸੈਂਸਸ ਦੀ ਜਿਹੜੀ 30 ਤਰੀਕ ਆ ਸਤੰਬਰ ਦੀ ਲਾਸਟ ਡੇਟ, ਉਸ ਨੂੰ 1 ਮਹੀਨੇ ਲਈ ਹੋਰ ਵਧਾਇਆ ਜਾਵੇ, ਪਰ ਹਜੇ ਤੱਕ ਕਨਫਰਮ ਨਹੀਂ ਹੋਇਆ ਜੀ। ਬਿਲਕੁਲ ਅਗਲੇ ਹਫਤੇ ਦੇ ਵਿੱਚ ਉਹ ਫੈਸਲਾ ਜਿਹੜਾ ਉਹ ਦੇ ਸਕਦੇ ਨੇ ਜੱਜ ਨੇ ਜਿਹੜੇ, ਅਤੇ ਪਹਿਲੋਂ ਇਹ 31 ਅਕਤੂਬਰ ਤੱਕ ਹੀ ਜਿਹੜੀ ਇਸ ਦੀ ਤਰੀਕ ਮਿੱਥੀ ਸੀਗੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਨੇ 1 ਮਹੀਨਾ ਜਿਹੜਾ ਇਸ ਦੇ ਵਿੱਚੋਂ ਘਟਾ ਦਿੱਤਾ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਸੈਂਸਸ ਵਾਲਿਆਂ ਨੂੰ ਜਿਹੜੀਆਂ ਭਾਜੜਾਂ ਜਿਹੜੀਆਂ ਪਈਆਂ ਸੀ ਵੀ ਆਪਾਂ ਕਰਨਾ ਕੀ ਹੈਗਾ ਆ। ਉਸ ਜੱਜ ਦੇ ਕਹਿਣ ਮੁਤਾਬਕ ਉਹਨਾਂ ਨੇ ਦਸਤਾਵੇਜ਼, ਈਮੇਲਸ, ਮੈਮੋਜ਼ ਜਿਹੜੇ ਉਹ ਮੰਗੇ ਸੀਗੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹੜੀਆਂ ਗੱਲਾਂ ਕਰਕੇ ਤੁਸੀਂ ਇਹ ਫੈਸਲਾ ਲਿਆ ਸੀ 1 ਮਹੀਨਾ ਸੈਂਸਸ ਦਾ ਘਟਾਉਣ ਦੇ ਲਈ, ਅਤੇ ਟਰੰਪ ਐਡਮਿਨਿਸਟ੍ਰੇਸ਼ਨ ਉਹ ਦਸਤਾਵੇਜ਼ ਦੇਣ ਤੋਂ ਜਿਹੜੀ ਉਹ ਰਹਿ ਗਏ ਨੇ, ਅਤੇ ਇਸ ਕਰਕੇ ਹੋ ਸਕਦਾ ਹੈ ਵੀ ਜਿਹੜੇ ਉਹ ਫੈਡਰਲ ਜੱਜ ਨੇ ਉਹ ਇਸ ਸੈਂਸਸ ਨੂੰ 1 ਮਹੀਨਾ ਜਲਦੀ ਰੋਕਣ ਦੀ ਚੀਜ਼ ਦੇ ਉੱਤੇ ਰੋਕ ਲਾ ਦੇਣ। ਸੋ ਹੋ ਸਕਦਾ ਵੀ 31 ਤਰੀਕ ਤੱਕ ਹੋ ਜਾਵੇ, ਪਰ ਇੰਤਜ਼ਾਰ ਨਾ ਕਰੋ, ਤੁਸੀਂ ਇਸ ਨੂੰ 30 ਸਤੰਬਰ ਹੀ ਸਾਰੇ ਜਾਣੇ ਜਿਹੜੀ ਇਸ ਨੂੰ ਅਖੀਰਲੀ ਤਰੀਕ ਮੰਨ ਕੇ ਜਿਹੜਾ ਉਹ ਤੁਸੀਂ ਚੱਲੋ। ਅਤੇ 8-9 ਸਵਾਲ ਹੈਗੇ ਨੇ, ਸਾਰੇ ਛੋਟੇ ਛੋਟੇ ਸਵਾਲ ਨੇ। ਤੁਹਾਨੂੰ ਜਿਹਨੇ ਤੁਹਾਡੇ ਘਰ ਦੇ ਵਿੱਚ ਵਸਨੀਕ ਜਿਹੜੇ ਉਹ ਰਹਿੰਦੇ ਨੇ, ਐਡਰੈਸ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਨਾਂ ਦਾ ਡੇਟ ਆਫ ਬਰਥ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਇਹੀ ਜਿਹੜੀਆਂ ਮੇਨ ਚੀਜ਼ਾਂ ਹੈ। ਅਤੇ ਜਿਹੜਾ ਰੇਸ ਵਾਲਾ ਖਾਨਾ ਆਉਣਾ ਹੈ ਜਦੋਂ ਹਰ ਇੱਕ ਇਨਸਾਨ ਦਾ, ਉਹਦੇ ਵਿੱਚ ਕਿੰਨੇ ਕਾਲਮ ਹੁੰਦੇ ਆ, ਅਤੇ ਸਭ ਤੋਂ ਹੇਠਾਂ ਜਾ ਕੇ ਇੱਕ ਕਾਲਮ ਹੁੰਦਾ ਹੈ ਅਦਰ, ਉਹਦੇ 'ਤੇ ਟਿਕ ਕਰਕੇ ਫਿਰ ਤੁਸੀਂ ਜਿਹੜਾ ਉਹ ਸਿੱਖ ਲਿਖਣਾ ਆ। ਸਭ ਤੋਂ ਹੇਠਾਂ ਜਿਹੜਾ ਆਉਂਦਾ ਆ, ਸੋ ਕਈਆਂ ਨੇ ਕੁਛ ਲਿਖਣ ਦੀ ਕੋਸ਼ਿਸ਼ ਹੋਣੀ, ਕਈਆਂ ਦੀ ਕੋਸ਼ਿਸ਼ ਹੋਣੀ। ਉਹਦੇ ਨਾਲ ਇਹ ਹੋਣਾ ਆ, ਜੇ ਤੁਸੀਂ ਸਿੱਖ ਲਿਖਦੇ ਆ, ਇੱਕ ਤਾਂ ਆਪਣੀ ਜਿਹੜੀ ਗਿਣਤੀ ਆ ਉਹ ਹੁੰਦੀ ਆ, ਅਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਬਹੁਤ ਸਾਰੇ ਸਟੇਟਸ ਦੇ ਵਿੱਚ, ਕਾਊਂਟੀਜ਼ ਦੇ ਵਿੱਚ ਜਿੱਥੇ ਫਿਰ ਇਹ ਜ਼ਿਆਦਾ ਹੋਊਗਾ, ਉਹਨਾਂ ਨੂੰ ਪਤਾ ਵੀ ਫਿਰ ਇਹ ਪੰਜਾਬੀ ਲੈਂਗੁਏਜ ਦੇ ਨਾਲ ਜੁੜਿਆ ਹੋਇਆ, ਵੀ ਉੱਥੇ ਉਹਨਾਂ ਨੂੰ ਪੰਜਾਬੀ ਦੇ ਵਿੱਚ ਇਹ ਸੇਵਾਵਾਂ ਜਿਹੜੀਆਂ ਆ ਉਹ ਦੇਣੀਆਂ ਜਿਹੜੀਆਂ ਉਹ ਪੈਣਗੀਆਂ। ਸੋ ਇਹਦੀ ਮੈਂ ਇੱਕ ਐਗਜ਼ਾਮਪਲ ਦੱਸਦਾ ਜਾਵਾਂ ਰਾਜਕਨਵੀਰ ਸਿੰਘ ਜੀ। ਪਿਛਲੀ ਵਾਰੀ ਕੀ ਹੋਇਆ ਸੀ ਵੀ ਜਦੋਂ ਵੋਟਿੰਗ ਦੇ ਪੇਪਰਸ ਆਉਂਦੇ, ਆਪਾਂ ਦੇਖਦੇ ਹਾਂ ਵੀ ਉਹ ਇੰਗਲਿਸ਼ 'ਚ ਹੁੰਦੇ ਆ, ਸਪੈਨਿਸ਼, ਵੀਤਨਾਮੀਜ਼, ਮੈਂਡਰੀਨ, ਹਿੰਦੀ 'ਚ ਵੀ ਹੁੰਦੇ ਆ। ਯੂਬਾ ਸਿਟੀ ਜਿਹੜਾ ਪੰਜਾਬੀਆਂ ਦਾ ਗੜ੍ਹ ਆ, ਜਿਹਦਾ ਸਭ ਤੋਂ ਜ਼ਿਆਦਾ ਪੋਪੂਲੇਸ਼ਨ, ਜਿਹੜਾ ਮੋਸਟ ਪੋਪੂਲੇਟਡ ਪੰਜਾਬੀ ਜਿਹੜੇ ਆ ਯੂਬਾ ਸਿਟੀ 'ਚ, ਇੱਕ ਛੋਟੇ ਟਾਊਨ 'ਚ, ਉਹ ਤਾਂ ਬਹੁਤ ਵੱਡੇ ਵੱਡੇ ਟਾਊਨਾਂ 'ਚ, ਉੱਥੇ ਜਿਹੜਾ ਸੈਂਸਸ ਦਾ ਫਾਰਮ ਆ ਉਹ ਹਿੰਦੀ 'ਚ ਆਉਂਦਾ ਸੀ। ਉਹ ਜਦੋਂ ਬਾਅਦ ਚੈੱਕ ਕੀਤਾ ਵੀ ਇੱਥੇ ਹਿੰਦੀ ਤਾਂ ਕੋਈ ਬੋਲਦਾ ਨਹੀਂ, ਈਵਨ ਜਿਹੜੇ ਹਿੰਦੀ ਬੋਲਣ ਵਾਲੇ ਆ ਉਹ ਵੀ ਪੰਜਾਬੀ ਬੋਲਦੇ, ਕਿਉਂਕਿ ਉੱਥੇ ਰਹਿੰਦੇ ਸਾਰੇ ਪੰਜਾਬੀ ਆ। ਸੋ ਕਿਉਂਕਿ ਆਪਾਂ ਰਿਪੋਰਟ ਨਹੀਂ ਕਰਦੇ ਹੈਗੇ, ਸੋ ਉਹ ਤੋਂ ਬਾਅਦ ਫਿਰ ਉਹਨਾਂ ਨੇ ਉਹ ਪੰਜਾਬੀ 'ਚ ਕੀਤਾ। ਸੋ ਇਸ ਕਰਕੇ ਸਾਡੀ ਜਿਹੜੀ ਆਇਡੈਂਟੀਟੀ ਬੜੀ ਜ਼ਰੂਰੀ ਹੈਗੀ ਆ, ਤਾਂ ਕਿ ਜਿੱਥੇ ਜਿੱਥੇ ਵੀ ਆਪਣੀ ਪਾਪੂਲੇਸ਼ਨ ਕਾਫੀ ਆ, ਉੱਥੇ ਪੰਜਾਬੀ ਦੇ ਵਿੱਚ ਵੀ ਜਿਹੜਾ ਆ ਤੁਹਾਨੂੰ ਜਿਹੜੀ ਸਰਵਿਸਿਜ਼ ਮਿਲੇ। ਹੋਰ ਸਕੂਲਾਂ ਦੇ ਬੈਨੀਫਿਟਸ, ਲਾਇਬ੍ਰੇਰੀ, ਬਹੁਤ ਕੁਝ ਚੀਜ਼ਾਂ ਹੁੰਦੀਆਂ। ਹਰ 10 ਸਾਲ ਬਾਅਦ ਇਹ ਕਾਊਂਟ ਹੁੰਦੀ ਆ, ਇੱਦਾਂ ਨਹੀਂ ਵੀ ਹਰ ਸਾਲ ਹੀ ਕਾਊਂਟ ਹੋ ਜਾਣੀ ਆ। ਬਹੁਤ ਵਾਰ ਆਪਾਂ ਦੇਖਦੇ ਹਾਂ ਵੀ ਆਪਾਂ ਪੰਜਾਬੀ ਬਹੁਤੇ ਘੇਸਲ ਮਾਰ ਜਾਂਦੇ ਆ ਵੀ ਨਹੀਂ ਜੀ ਕੋਈ ਨਹੀਂ, ਸਾਨੂੰ ਕੀ ਫਰਕ ਪੈਂਦਾ, ਪਰ ਇਹ ਬਹੁਤ ਜ਼ਰੂਰੀ ਹੈਗਾ ਆ। ਇਹ ਅਨਫੋਰਚੂਨੇਟ ਪਾਰਟ ਆ ਵੀ ਆਪਣੇ ਲੋਕ ਸੀਰੀਅਸ ਨਹੀਂ ਹੁੰਦੇ। ਜਦੋਂ ਕੋਈ ਫਿਰ ਲਾ ਪਾਸ ਹੋ ਜਾਂਦਾ, ਚਾਹੇ ਉਹ ਟਰੱਕਿੰਗ ਆ, ਚਾਹੇ ਇਮੀਗ੍ਰੇਸ਼ਨ ਆ, ਫਿਰ ਆਪਾਂ ਸਾਰੇ ਰੌਲਾ ਪਾਉਂਦੇ ਵੀ ਆਹ ਹੋ ਗਿਆ ਜੀ, ਟਰੰਪ ਨੇ ਆਹ ਕਰਤਾ, ਉਹ ਕਰਤਾ। ਸੋ ਪਲੀਜ਼, ਅਸੀਂ ਸੈਨੋਜ਼ੇ ਬੇ ਏਰੀਏ 'ਚ ਰਹਿੰਦੇ ਹਾਂ। ਬੇ ਏਰੀਏ ਦੇ ਵਿੱਚ ਸੈਨੋਜ਼ੇ 'ਚ ਜਿਹੜੇ ਵੀਤਨਾਮੀਜ਼ ਕਮਿਊਨਿਟੀ ਆ, ਉਹਨਾਂ ਦੇ 2 ਸਿਟੀ ਕੌਂਸਲ ਮੈਂਬਰ ਆ, ਅਤੇ ਵੀਤਨਾਮੀਜ਼ ਕਮਿਊਨਿਟੀ ਪੂਰੇ USA ਦੇ ਵਿੱਚ ਕਹਿੰਦੇ ਉਹਨਾਂ ਦਾ ਵੋਟਿੰਗ ਪਾਉਣ ਦੀ ਰੇਸ਼ੋ 90% ਆ। 90%, ਦੈਟਸ ਟੂ ਮੱਚ, ਹੈ ਨਾ। ਸੋ ਜੇ ਤੁਸੀਂ ਵੋਟ ਪਾਓਗੇ ਤਾਂ ਹੀ ਤੁਹਾਡੀ ਕਾਊਂਟ ਹੋਊਗੀ। ਸੋ ਇਸ ਕਰਕੇ ਜਿੰਨੇ ਵੀ ਸਾਡੇ ਮਾਈ ਭਾਈ, ਜਿੰਨੇ ਵੀ ਆਪਣੇ ਮਿੱਤਰ ਦੋਸਤ, ਜਿੰਨੇ ਵੀ ਸਾਡੇ ਲਿਸਨਰਸ ਆ, ਪਲੀਜ਼ ਚੈੱਕ ਕਰੋ ਆਪਣੇ ਆਂਢੀਆਂ ਗੁਆਂਢੀਆਂ ਨੂੰ, ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ ਕਾਲਾਂ ਕਰਕੇ ਭਈ ਫਾਰਮ ਭਰ ਦਿੱਤਾ ਕਿ ਨਹੀਂ। ਜੇ ਨਹੀਂ ਭਰਿਆ ਜਾਂ ਗਲਤ ਭਰਿਆ ਗਿਆ, ਉਹਨੂੰ ਤੁਸੀਂ ਅਪਡੇਟ ਕਰ ਸਕਦੇ ਆ, ਕਾਲ ਕਰਕੇ ਅਪਡੇਟ ਕਰ ਸਕਦੇ ਆ, ਔਨਲਾਈਨ ਅਪਡੇਟ ਕਰ ਸਕਦੇ ਆ। ਬੜਾ ਸਿੰਪਲ ਜਿਹਾ 7-8 ਕੁਐਸਚਨ ਆ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਹੁਣੀ ਦੱਸਿਆ ਆ। ਜਿਹੜਾ ਅਦਰ ਦੇ ਥੱਲੇ ਜਾ ਕੇ ਸਿੱਖ ਭਰਨਾ ਹੈ ਉਹ ਬਹੁਤ ਜ਼ਰੂਰੀ ਆ। ਉਹ ਕਈਆਂ ਨੂੰ ਪਤਾ ਨਹੀਂ ਲੱਗਦਾ, ਕੋਈ ਏਸ਼ੀਅਨ ਇੰਡੀਅਨ ਭਰੀ ਜਾਂਦਾ, ਕੋਈ ਕੁਛ ਭਰੀ ਜਾਂਦਾ, ਕੋਈ ਕੁਛ। ਸੋ ਬਿਲਕੁਲ ਰੇਸ ਦੇ ਬਿਲਕੁਲ ਐਂਡ 'ਤੇ ਜਾ ਕੇ ਜਿਹੜਾ ਅਦਰ ਆ ਉਹਨੂੰ ਟਿਕ ਮਾਰ ਕਰਕੇ ਉਹਦੇ ਸਾਹਮਣੇ ਸਿੱਖ ਲਿਖਣਾ, SIKH, ਉਹ ਟਾਈਪ ਕਰਨਾ ਪੈਣਾ ਤੁਹਾਨੂੰ, ਜਾਂ ਹੱਥ ਬਿਲਕੁਲ ਜੀ। ਜੇ ਤਾਂ ਹੱਥ ਨਾਲ ਭਰਨ ਵਾਲੇ ਡਾਕ ਵਾਲੇ ਫਾਰਮ ਨੇ ਤਾਂ ਉਹਦੇ ਵਿੱਚ ਉੱਥੇ ਉਹ ਕਲਿੱਕ ਕਰਕੇ ਜਿਹੜਾ ਪੈਨ ਦੇ ਨਾਲ ਜਿਹੜਾ ਉਹ ਭਰੋ, ਅਤੇ ਨਹੀਂ ਤਾਂ ਸੌਖਾ ਹੈਗਾ ਆ my2020census.gov ਦੇ ਉੱਤੇ ਜਾ ਕੇ
ਉਸ ਨੂੰ ਭਰ ਸਕਦੇ ਆ। ਇਹ ਅਪਡੇਟ ਕਿੱਦਾਂ ਹੋਣਾ ਆ, ਉਹਦੇ ਵਿੱਚ ਇੱਦਾਂ ਹੈ ਵੀ ਤੁਸੀਂ ਜਦੋਂ ਉੱਥੇ ਕਹਿਣਾ ਨਾ ਵੀ ਸਟਾਰਟ ਮਾਈ ਕੁਐਸਚਨੀਅਰ ਵੀ ਸ਼ੁਰੂ ਕਰੋ, ਉਹਦੇ ਵਿੱਚ ਤੁਸੀਂ ਐਡਰੈਸ ਦੇ ਨਾਲ ਜਿਹੜਾ ਉਹ ਸ਼ੁਰੂ ਕਰਨਾ ਆ ਅਤੇ ਭਰਨੀ ਸਾਰਿਆਂ ਦੀ ਇਨਫੋਰਮੇਸ਼ਨ ਜਿਹੜੀ ਸ਼ਾਇਦ ਤੁਹਾਨੂੰ ਜਿਹੜੀ ਉਹ ਦੁਬਾਰਾ ਭਰਨੀ ਪੈ ਸਕਦੀ ਆ। 10 ਕੁ ਮਿੰਟ ਹੀ ਜਿਹੜੇ ਉਹ ਲੱਗਦੇ ਆ, ਜੇ 3 ਕੁ ਜੀ ਆ ਤਾਂ 5 ਕੁ ਮਿੰਟ ਹੀ ਜਿਹੜੇ ਉਹ ਲੱਗਦੇ ਆ। ਚਲੋ ਮੰਨ ਲਓ ਕਿਸੇ ਦਾ ਪਰਿਵਾਰ ਵੱਡਾ ਵੀ ਆ, 10 ਜੀ ਵੀ ਰਹਿੰਦੇ ਆ, ਤਾਂ ਚਲੋ 10-15 ਮਿੰਟ ਜਿਹੜੇ ਉਹ ਵੱਧ ਲੱਗ ਜਾਣਗੇ, ਪਰ ਆਪਾਂ ਮੇਕ ਸ਼ੋਰ ਕਰੀਏ ਵੀ ਸਾਰੇ ਜਾਣੇ ਭਰੇ ਜਾਣ। ਨਵ ਜਨਮੇ ਬੱਚੇ ਤੋਂ ਲੈ ਕੇ ਅਤੇ ਬਜ਼ੁਰਗਾਂ ਤੱਕ ਸਾਰੇ ਜਾਣੇ ਇਨ ਬਿਟਵੀਨ ਜਿਹੜੇ ਵੀ ਹੈਗੇ ਆ ਸਾਰਿਆਂ ਨੇ ਭਰਨਾ ਆ। ਤੁਹਾਡਾ ਪੇਪਰ ਵਰਕ ਇੱਥੇ ਤੁਸੀਂ ਕਾਨੂੰਨੀ ਤੌਰ 'ਤੇ ਰਹਿ ਰਹੇ ਹੋ, ਗੈਰ ਕਾਨੂੰਨੀ ਤੌਰ ਦੇ ਉੱਤੇ ਰਹਿ ਰਹੇ ਹੋ, ਡਜ਼ ਨਾਟ ਮੈਟਰ। ਉਹਦੇ ਵਿੱਚ ਇਮੀਗ੍ਰੇਸ਼ਨ ਦਾ ਕੋਈ ਵੀ ਸਵਾਲ ਜਿਹੜਾ ਉਹ ਨਹੀਂ ਹੈਗਾ। ਸੋ ਸਾਰਿਆਂ ਨੇ ਭਰਨਾ, ਸਾਰੇ ਜਾਣੇ ਐਲੀਜੀਬਲ ਹੈਗੇ ਨੇ ਇਸ ਨੂੰ ਜਿਹੜੇ ਉਹ ਭਰਨ ਦੇ ਲਈ। ਜਿੱਥੇ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਉੱਥੇ ਦੇ ਇਲਾਕੇ ਦੀ ਉੱਥੇ ਦੇ ਇਲਾਕੇ ਨੂੰ ਕਿੰਨੀ ਫੰਡਿੰਗ ਮਿਲਣੀ ਆ, ਇਹ ਸਾਰੇ ਤੁਹਾਡੀ ਗਿਣਤੀ ਦੇ ਉੱਤੇ ਹੀ ਨਿਰਭਰ ਹੋਣਾ ਹੈਗਾ। ਹਰ ਇੱਕ ਨੂੰ, ਇੱਕ ਦਿਨ ਦੇ ਬੱਚੇ ਤੋਂ ਲੈ ਕੇ ਜਿੰਨੀ ਵੀ ਉਮਰ ਤੱਕ ਦੇ ਹੈਗੇ ਆ, ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਰਹਿੰਦੇ ਆ, ਸਾਰਿਆਂ ਦੀ ਇਨਫੋਰਮੇਸ਼ਨ ਭਰਨੀ ਹੈਗੀ ਆ। ਇਹ ਬਹੁਤ ਜ਼ਰੂਰੀ ਹੈਗਾ। ਇਹ ਕਾਊਂਟ ਹੋਣ ਨਾਲ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ, ਪਤਾ ਲੱਗੂਗਾ ਕਿੰਨੇ ਪੰਜਾਬੀ ਆ। ਨਹੀਂ ਤਾਂ ਕੀ ਹੁੰਦਾ ਆ ਵੀ ਜਿਹੜੇ ਜਿੱਦਾਂ ਆਪਾਂ ਗੱਲ ਕਰਦੇ ਹੀ ਹੁੰਦੇ ਆ, ਫਿਰ ਉਹ ਇੰਡੀਆ ਵਾਲੇ ਸ਼ੋਅ ਕਰ ਦਿੰਦੇ ਵੀ ਜੀ ਇੱਥੇ 2 ਮਿਲੀਅਨ ਇੰਡੀਅਨ ਰਹਿੰਦੇ ਆ ਅਤੇ ਤੁਸੀਂ ਵਿੱਚੇ ਫਿਰ ਗਵਾਚ ਜਾਂਦੇ ਹੈਗੇ, ਬਾਅਦ 'ਚ ਤੁਹਾਨੂੰ ਕੋਈ ਫਿਰ ਪੁੱਛਦਾ ਨਹੀਂ ਹੈਗਾ। ਬਿਲਕੁਲ। ਸੋ ਕਿਉਂਕਿ ਉਹ ਰਿਲੇਟ ਕਰਦੇ ਨੇ ਵੀ ਜੇ ਕਿਸੇ ਨੇ ਇੰਡੀਅਨ ਲਿਖਿਆ ਤੇ ਹਿੰਦੀਓ ਹੀ ਬੋਲਦਾ ਹੋਣਾ, ਜਾਂ ਹਿੰਦੀਓ ਆਪਣੇ ਬਹੁਤ ਸਾਰੇ ਜਿਹੜੇ ਉਹਨਾਂ ਨੂੰ ਹਿੰਦੀ ਜਿਹੜੀ ਪੜ੍ਹਨੀ ਲਿਖਣੀ ਨਹੀਂ ਆਉਂਦੀ, ਉਹ ਪੰਜਾਬੀ ਦੇ ਵਿੱਚ ਨਿਪੁੰਨ ਨੇ ਅਤੇ ਉਹ ਉਹਨਾਂ ਨੂੰ ਪੰਜਾਬੀ 'ਚ ਹੋਣਾ ਚਾਹੀਦਾ। ਨਾਲੇ ਅਮਰੀਕਾ ਦੀ ਇਹੀ ਤਾਂ ਜਿਹੜੀ ਉਹ ਖਾਸੀਅਤ ਹੈਗੀ ਆ ਵੀ ਚਲੋ ਵੀ ਤੁਹਾਨੂੰ ਤੁਹਾਡੀ ਬੋਲੀ ਦੇ ਵਿੱਚ ਜਿੱਥੇ ਜਿੰਨੇ ਜ਼ਿਆਦਾ ਲੋਕ ਰਹਿੰਦੇ ਉਹਨਾਂ ਦੀ ਉੱਥੇ ਭਾਸ਼ਾ, ਉਹਨਾਂ ਦੀ ਬੋਲੀ ਦੇ ਵਿੱਚ ਇਹ ਚੀਜ਼ਾਂ ਮੁਹੱਈਆ ਆਪਾਂ ਸੈਲਫਿਸ਼ ਨਾ ਬਣੀਏ। ਤੁਸੀਂ ਦੇਖੋ ਵੀ ਅੱਜ ਤੋਂ ਜਿਹੜੇ 20-25 ਸਾਲ ਪਹਿਲਾਂ ਆਏ ਉਹ ਕਿੰਨਾ ਹਾਰਡ ਹੁੰਦੇ ਸੀ, ਜਾਂ 40 ਸਾਲ ਪਹਿਲਾਂ ਸਾਰੇ ਟੈਸਟ DMB ਐਵਰੀਥਿੰਗ ਇੰਗਲਿਸ਼ 'ਚ ਹੁੰਦੇ ਸੀ, ਹੁਣ ਪੰਜਾਬੀ 'ਚ ਵੀ ਆ ਗਿਆ, ਰਾਈਟ। ਸੋ 13-14 ਲੈਂਗੁਏਜ ਜਿਹੜੀਆਂ ਆ ਕੈਲੀਫੋਰਨੀਆ ਸਟੇਟ 'ਚ ਆ, ਹੋਰ ਸਟੇਟਾਂ 'ਚ 3-3 4-4 ਹੈਗੀਆਂ। ਸੋ ਜਿੰਨੇ ਵੀ ਸਰੋਤੇ ਪੂਰੇ USA ਦੇ ਵਿੱਚ ਹਰ ਸਟੇਟ ਦੇ ਵਿੱਚ ਪਲੀਜ਼ ਸੈਂਸਸ ਹਰ ਇੱਕ ਭਰੋ, ਜਿਹਨੇ ਗਲਤ ਭਰ ਹੋ ਗਈ ਉਹਨੂੰ ਅਪਡੇਟ ਕਰੋ ਜੀ। ਅਤੇ ਸਮਾਂ ਵੀ ਆਪਣੇ ਪ੍ਰੋਗਰਾਮ ਨੂੰ ਸਮਾਪਤ ਜਾਣ ਤੋਂ ਪਹਿਲਾਂ ਮਿਸ਼ੀਗਨ ਦੀ ਇੱਕ ਜਿਹੜੀ ਖਬਰ ਆ ਰਹੀ ਆ, ਉੱਥੋਂ ਦੇ ਇਲੈਕਸ਼ਨ ਅਫੀਸ਼ੀਅਲਸ ਨੂੰ ਹੁਣ ਹਦਾਇਤ ਮਿਲੀ ਹੈ। ਇੱਕ ਸਟੇਟ ਜੱਜ ਨੇ ਦੱਸਿਆ ਆ ਵੀ ਜਿਹੜੇ ਵੀ ਮੇਲ ਬੈਲਟਸ 2 ਨਵੰਬਰ ਤੱਕ ਪੋਸਟਮਾਰਕਡ ਹੋਣਗੇ ਅਤੇ ਅਗਲੇ ਉਹਦੇ 14 ਦਿਨ ਤੱਕ 2 ਹਫ਼ਤੇ ਬਾਅਦ 2 ਹਫ਼ਤਿਆਂ ਦੇ ਵਿੱਚ ਇਲੈਕਸ਼ਨ ਡੇ ਤੋਂ ਉਹਨਾਂ ਨੂੰ ਮਿਲਦੇ ਆ ਤਾਂ ਉਹ ਗਿਣੇ ਜਾਣਗੇ। 2016 ਦੇ ਵਿੱਚ ਜਿਹੜੇ ਮਿਸ਼ੀਗਨ ਦੇ ਵਿੱਚ ਰਾਸ਼ਟਰਪਤੀ ਟਰੰਪ ਜਿਹੜੇ ਉਹਨਾਂ ਨੇ ਇਹ ਸੂਬਾ ਮਹਿਜ 11,000 ਵੋਟਾਂ ਉਸ ਤੋਂ ਵੀ ਘੱਟ ਦੇ ਨਾਲ ਜਿਹੜਾ ਉਹ ਜਿੱਤਿਆ ਸੀਗਾ। ਸੋ ਇਸ ਵਾਰ ਇਹਨਾਂ ਨੇ ਸਟੇਟ ਜੱਜ ਨੇ ਇਹ ਫੈਸਲਾ ਦਿੱਤਾ ਆ ਵੀ ਹੋ ਸਕਦਾ ਵੀ ਹਜ਼ਾਰਾਂ ਹੀ ਜਿਹੜੇ ਬੈਲਟ ਆ ਜੇ ਉਹ ਲੇਟ ਪਹੁੰਚਦੇ ਨੇ ਤਾਂ ਫਿਰ ਉਹ ਕਹਿੰਦੇ ਟਾਸ ਆਊਟ ਕਰ ਦਿੱਤੇ ਜਾਂਦੇ ਨੇ, ਉਹ ਗਿਣੇ ਨਹੀਂ ਜਾਂਦੇ ਨੇ। ਪਰ ਹੁਣ ਉਹਨਾਂ ਨੇ ਇਲੈਕਸ਼ਨ ਡੇ ਤੋਂ 14 ਦਿਨ ਦਾ ਜਿਹੜਾ ਵਕਫਾ ਦਿੱਤਾ ਆ ਵੀ ਬਸ਼ਰਤੇ 2 ਨਵੰਬਰ ਜਾਂ ਉਸ ਤੋਂ ਪਹਿਲਾਂ ਜਿਹੜੇ ਪੋਸਟਮਾਰਕ ਹੋਏ ਹੋਣ, ਅਤੇ ਜੇ ਉਹ ਲੇਟ ਵੀ ਪਹੁੰਚਦੇ ਨੇ 14 ਦਿਨ ਦੇ ਵਿੱਚ ਜੇ ਉਹ ਪਹੁੰਚ ਜਾਂਦੇ ਨੇ ਤਾਂ ਉਹਨਾਂ ਨੂੰ ਉਹ ਗਿਣਨਾ ਪਊਗਾ। ਸੋ ਇੱਥੋਂ ਇਹ ਲੱਗਦਾ ਹਰਜੋਤ ਸਿੰਘ ਜੀ ਇਸ ਵਾਰ ਮੇਲ ਇਨ ਬੈਲਟ ਕਾਫੀ ਜ਼ਿਆਦਾ ਹੋਣਾ ਆ, ਅਤੇ ਇਲੈਕਸ਼ਨ ਡੇ ਜਿੱਦਾਂ ਆਪਾਂ ਕੱਲ੍ਹ ਵੀ ਚਰਚਾ ਕੀਤੀ ਸੀਗੀ ਵੀ ਇਲੈਕਸ਼ਨ ਨਾਈਟ ਰਿਜ਼ਲਟ ਜਿਹੜੇ ਆ ਉਹ ਕਾਫੀ ਜ਼ਿਆਦਾ ਇਸ ਵਾਰ ਲਮਕ ਸਕਦੇ ਨੇ, ਕਿਉਂਕਿ ਇਲੈਕਟਰਲ ਕਾਲਜ ਦਾ ਫਿਰ ਪੂਰੀ ਤਰੀਕੇ ਦੇ ਨਾਲ ਜਿਹੜਾ ਉਹ ਪਤਾ ਨਹੀਂ ਲੱਗ ਸਕੂਗਾ। 14 ਦਿਨ ਤਾਂ ਇਸ ਹਿਸਾਬ ਦੇ ਨਾਲ ਮਿਸ਼ੀਗਨ ਦੇ ਵਿੱਚ ਹੀ ਜਿਹੜੇ ਉਹ ਲੱਗ ਜਾਣੇ ਨੇ, ਪੂਰਾ ਸਹੀ ਫੈਸਲਾ ਜਿਹੜਾ ਉਹ ਆਉਂਦਿਆਂ ਨੂੰ। ਸੋ ਪਹਿਲੀ ਵਾਰ ਹੋਊਗਾ, ਮੈਨੂੰ ਲੱਗਦਾ ਨਹੀਂ ਵੀ ਸੇਮ ਰਾਤ ਨੂੰ ਪਹਿਲੀ ਵਾਰ ਜਿਹੜਾ ਰਿਜ਼ਲਟ ਆ ਉਹ ਡਿਕਲੇਅਰ ਹੋਣਗੇ। ਰੀਸੈਂਟ ਹਿਸਟਰੀ ਦੇ ਵਿੱਚ ਤਾਂ ਪਹਿਲੀ ਵਾਰੀ, ਜ਼ਿਆਦਾ ਪਿੱਛੇ ਜਾਈਏ ਤਾਂ ਧਿਆਨ ਨਹੀਂ ਹੈਗਾ, ਰੀਸੈਂਟ ਹਿਸਟਰੀ ਦੇ ਵਿੱਚ ਤਾਂ ਇਹ ਪਹਿਲੀ ਵਾਰੀ ਹੋਊਗਾ। ਉਦੋਂ ਇੱਕ ਵਾਰੀ ਰੌਲਾ ਪਿਆ ਸੀਗਾ, ਉਦੋਂ ਬੁਸ਼ ਦਾ ਅਤੇ ਅਲ ਗੋਰ ਦਾ, ਉਸ ਟਾਈਮ ਦੇ ਉੱਤੇ ਉਦੋਂ ਬਹੁਤ ਸੀਗਾ ਡਿੰਪਲ ਯੈਟਸ ਜਿਹੜੇ ਆ ਬਹੁਤ ਰੌਲਾ ਪਿਆ ਸੀ। ਫਲੋਰੀਡਾ ਨੇ ਪੂਰੀ ਜਿਹੜੀ ਗੇਮ ਆ ਉਹ ਬਦਲਤੀ ਸੀ। ਬੜੀ ਉਦੋਂ ਹੈਰਾਨੀ ਵਾਲੀ ਗੱਲ ਆ ਵੀ ਬੁਸ਼ ਪ੍ਰੈਜ਼ੀਡੈਂਟ ਅਤੇ ਉੱਥੋਂ ਦੇ ਗਵਰਨਰ ਜਿਹੜੇ ਉਹਨਾਂ ਦਾ ਭਰਾ ਹੀ ਜਿਹੜਾ ਉਸ ਟਾਈਮ 'ਤੇ ਸੀਗਾ ਜੀ। ਸੋ ਅਤੇ ਇੱਥੇ ਹੀ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਸਮਾਪਤ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ